सच्चे पातशाह बड़ा इस जगह को बेचारे बहुत मिस करते, बड़ा प्यार सी उन्होंने। हाँ ये बाबा जी दादा जी बाबा बूट सिंह ਪਿੰਡ 'ਚ ਪ੍ਰੋਸੈਸ ਜੀ ਪਿੰਡ ਦੇ ਵਿੱਚ ਦੋ ਪ੍ਰਾਇਮਰੀ ਸਕੂਲ ਨੇ ਗਵਰਨਮੈਂਟ ਦੀ ਤਰਫੋਂ। ਅੱਛਾ, ਇੱਕ ਗਰਲਜ਼ ਹੈ ਤੇ ਇੱਕ ਨਾ ਬॉयਜ਼ ਹੈ। ਤੇ ਇਹਦੇ ਇਲਾਵਾ ਪ੍ਰਾਈਵੇਟ ਸਕੂਲ ਵੀ ਹੈ ਨੇ ਕਾਫੀ ਸਾਰੇ। ਅੱਜ ਕੱਲ੍ਹ ਤੁਹਾਨੂੰ ਪਤਾ ਇੱਕ ਟ੍ਰੈਂਡ ਚੱਲਿਆ ਕਿ ਲੋਕ ਗਵਰਨਮੈਂਟ ਸਕੂਲਾਂ ਦੇ ਵਿੱਚ ਨਹੀਂ ਜਾਂਦੇ। ਉਹ ਸਮਝਦੇ ਨੇ ਕਿ ਸਾਡੀ ਜਿਹੜੀ ਨਾ ਇੱਕ ਇਨਸਲਟ ਹੈ, ਜਾਂ ਲੋਕ ਸਮਝਣਗੇ ਕਿ ਇਹਨਾਂ ਦੀ ਟੌਰ ਨਹੀਂ ਹੈ, ਇਹਨਾਂ ਕੋਲ ਪੈਸੇ ਨਹੀਂ ਹੈ, ਇਹਨਾਂ ਕੋਲ ਰਿਸੋਰਸਿਸ ਨਹੀਂ ਹੈ। ਇਸ ਵੇਲੇ ਗੌਰਮੈਂਟ ਸਕੂਲਾਂ 'ਚ ਜਾਣ ਦਾ ਟ੍ਰੈਂਡ ਜਿਹੜਾ ਨਾ ਇੱਥੇ ਕਾਫੀ ਜ਼ਿਆਦਾ ਕੰਮ ਹੋ ਗਿਆ ਤੇ ਪ੍ਰਾਈਵੇਟ ਸਕੂਲ ਦਾ ਜ਼ਿਆਦਾ ਕੋਈ ਸਾਸੇ ਕੰਪਨੀ ਜਿਹੜੀ ਸਾਸੇ ਕੰਪਨੀ ਜਿਹੜੀ ਹੈ ਨਾ ਸਾਡੀ ਉਸ ਕਰਕੇ। ਬਾਕੀ ਪਾਰਟੀਸ਼ਨ ਤੋਂ ਪਹਿਲਾਂ ਵੀ ਤੇ ਹੁਣ ਵੀ ਪੰਜਾਬ ਯੂਨੀਵਰਸਿਟੀ ਜਿਹੜੀ ਲਾਹੌਰ ਦੇ ਵਿੱਚ ਜਿਹੜੀ 1878 ਦੇ ਵਿੱਚ ਬਣੀ ਸੀ, ਉਹ ਇਹ ਵੀ ਵੱਡੀ ਯੂਨੀਵਰਸਿਟੀ ਹੈ ਇਸ ਪੰਜਾਬ ਦੀ। ਅੱਛਾ, ਠੀਕ ਹੈ। ਉਹ ਹਜੇ ਵੀ ਉਦਾਂ ਹੀ ਇਹ ਵੀ ਉਦਾਂ ਹੀ ਲਾਹੌਰ ਦੇ ਵਿੱਚ। ਬਾਕੀ ਸਿਆਲਕੋਟ ਦੇ ਵਿੱਚ ਇਸ ਟਾਈਮ ਜਿਹੜਾ ਨਾ 4 ਯੂਨੀਵਰਸਿਟੀਆਂ ਨੇ ਸਿਆਲਕੋਟ ਦੇ ਵਿੱਚ। ਇੱਕ ਵੂਮਨ ਦੀ ਯੂਨੀਵਰਸਿਟੀ ਗਵਰਨਮੈਂਟ ਦੀ ਤਰਫੋਂ, ਤੇ ਇੱਕ ਮੈਡੀਕਲ ਕਾਲਜ ਹੈ ਗਵਰਨਮੈਂਟ ਦਾ, 2 ਪ੍ਰਾਈਵੇਟ ਮੈਡੀਕਲ ਕਾਲਜ ਨੇ ਤੇ 3 ਜਿਹੜੀਆਂ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਸਿਆਲਕੋਟ ਦੇ ਵਿੱਚ। ਤੇ ਸਿਆਲਕੋਟ ਡਿਸਟ੍ਰਿਕਟ ਦੀ ਇਸ ਟਾਈਮ ਆਬਾਦੀ ਜਿਹੜੀ ਹੈ ਨਾ ਤਕਰੀਬਨ 50 ਲੱਖ ਡਿਸਟ੍ਰਿਕਟ ਦੀ ਆਬਾਦੀ ਹੈ। ਅੱਛਾ, ਇਹ ਤਾਂ ਕਾਫੀ ਵੱਡਾ ਸ਼ਹਿਰ। ਹਾਂਜੀ, ਕਾਫੀ ਵੱਡਾ। ਤੇ ਇਹਦੇ 4 ਤਹਿਸੀਲਾਂ ਨੇ ਇਹਦੀਆਂ, ਤਹਿਸੀਲ ਸਿਆਲਕੋਟ, ਤਹਿਸੀਲ ਸਮੜੇਵਾਲ, ਤਹਿਸੀਲ ਦਸਕਾ, ਤਹਿਸੀਲ ਕਸੂਰ। ਅੱਛਾ ਸਰ, ਇਹ ਅਬੂ ਕੰਸਟਰਕਸ਼ਨ ਜਿਹੜੀ ਹੈ ਨਾ ਇਹ ਸਾਰੀ ਮਰੀਮ ਨਵਾਜ਼ ਬੀਬੀ ਨੇ ਜਿਹੜਾ ਨਾ ਉਹਦੀ ਦੱਸਣਾ ਹੋਈ ਮੈਂ ਮਤਲਬ ਕਰ ਰਹੇ ਜੋ ਕਾਫੀ ਕਰ ਰਹੇ। ਬਸ ਮੈਂ ਤਾਂ ਇਹੀ ਕਹਾਂਗਾ ਮਰੀਮ ਨਵਾਜ਼ ਜੇ ਕਿਤੇ ਸੁਣਨ ਸਾਡੀ। ਹਾਂਜੀ, એનર્ਜੈਟਿਕ ਨੇ ਨਾ ਕਾਫੀ ਜ਼ਿਆਦਾ ਉਹਨਾਂ ਨਵੇਂ ਟ੍ਰੈਂਡ ਜਿਹੜੇ ਨੇ ਇੰਟਰੋਡਿਊਸ ਕਰਵਾਏ। ਪੰਜਾਬੀ ਵੀ ਲਾਗੂ ਕਰੋ। ਪੰਜਾਬੀ ਸਰ, ਇਹ ਤੁਹਾਡਾ ਬਾਈ ਘਰ। ਅੱਛਾ, ਇਹ ਸਾਡਾ ਘਰ, ਤੁਹਾਡਾ ਘਰ। ਕੀ ਬਾਤ ਹੈ ਜੀ। ਬਾਪੂ, ਹਾਂਜੀ ਬਾਪੂ ਦੇਖਦਾ ਹੋਇਆ ਅੱਜ। ਉਹਨਾਂ ਦੇ ਘਰ ਸੱਚੇ ਪਾਤਸ਼ਾਹ ਬੜਾ ਇਸ ਜਗ੍ਹਾ ਨੂੰ ਵਿਚਾਰੇ ਬਹੁਤ ਮਿਸ ਕਰਦੇ, ਬੜਾ ਪਿਆਰ ਸੀ ਉਹਨਾਂ ਨੂੰ। हाँ ये बाबा जी दादा जी बाबा बूट सिंह ये उन्होंने कच्चा ही सी कोठे कोई भी घर कच्चा नहीं है, सारे जिहड़े कैंटीन नाल लैंड मेरे पापा जी अज इतने होते तो किन्ने खुश थे। इस गल का दुख भी है पर खुशी भी है। चलो साडे जो साडे घर बेटा होया अज तो 15 साल पहले ते साडे मेरे बापू ने कहा भी साडे घर बापू वापस आ गया, कहते बूढ़े दी रूह जी है। माशाल्लाह बहुत गुड लुकिंग, बड़ा स्मार्ट ते बहुत खूबसूरत यंग बूढ़े बापू जी दी रूह चेंज होके सिद्धू मूसेवाला बन गया। ये साडे जो पापा जी कहते कि सानू मेनू सपने च आए बापू जी ते कहते चलो चलीए वापस। ते फिर मैनू उन्होंने दस्सिया वो होया नहीं सी उदों, ये भी नहीं सी पता कि बेटा है या बेटी है। ते पापा जी कहते भी पुत्र बेटा आने वाला तेरे घर।
ਤੇ ਤੇਰਾ ਸਾਡਾ ਬਾਪੂ ਹੋਣ ਵਾਲਾ ਵਾ। ਤੇ ਉਹ ਮੈਂ ਦੇਖਦਾ ਇਹਦਾ ਸੁਭਾਅ ਵੀ ਉਦਾਂ ਹੀ ਹੈ, ਬਿਲਕੁਲ ਸੰਤ ਸੁਭਾਅ। ਇਹਦਾ ਨਾਮ ਕੀ ਰੱਖਿਆ ਤੁਸੀਂ? ਇਹਦਾ ਨਾਮ ਜੀ ਗੁਰ ਅੰਗਦ ਸਿੰਘ। ਅੱਛਾ, ਗੁਰੂ ਅੰਗਦ ਸਿੰਘ। ਇਹਦਾ ਅੰਗਦ ਸੀ ਉਦਾਂ, ਪਰ ਸਾਡੇ ਸਿੱਖਾਂ 'ਚ ਜਦੋਂ ਗੁਰਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲੈਂਦੇ ਆ ਜੀ ਜਦੋਂ ਬੱਚਾ ਹੁੰਦਾ ਨਾ ਨਾਮ ਰੱਖਣ ਲਈ, ਤੇ ਪਹਿਲੇ ਅੱਖਰ ਤੋਂ, ਤੇ ਪਹਿਲਾ ਅੱਖਰ ਦਾ ਆਇਆ ਗੱਗਾ, ਤੇ ਤਾਂ ਫਿਰ ਇਹਦਾ ਗੁਰ ਅੰਗਦ ਰੱਖਤਾ। ਤੇ ਗੁਰੂ ਅੰਗਦ ਦੇਵ ਜੀ ਸਾਡੇ ਦੂਜੇ ਪਾਤਸ਼ਾਹ ਸੀ। ਇਹਦਾ ਦੇਖੇ ਤੁਸੀਂ ਆਏ ਹੋ ਇੱਥੇ ਕਬਜ਼ਾ ਕਰ ਲਓ। ਮੈਂ ਕਹਿੰਦਾ ਨਾ ਸਗੋਂ, ਮੈਂ ਤਾਂ ਕਹਿੰਦਾ ਇਹਨਾਂ ਨੂੰ ਕਬਜ਼ੇ ਸਗੋਂ ਹਟਾ ਕੇ ਦਈਏ ਵੀਰਾਂ ਨੂੰ। ਇੱਥੇ ਬੈਠੇ ਇਹਨਾਂ ਨੇ ਸਾਂਭਿਆ, ਤੇ ਇਹਨਾਂ ਦੇ ਰੱਬ ਇਹਨਾਂ ਨੂੰ ਬਰਕਤ ਪਾਏ। ਆਮੀਨ ਜੀ। ਸਰ ਇਹ ਤੇ ਆਖਦੇ ਨੇ ਕਿ ਤੁਸੀਂ ਆਉਂਦੇ ਰਹੋ ਤੇ ਇੱਥੇ ਸਾਡਾ ਮਨ ਵੀ ਜਿਹੜਾ ਨਾ ਸ਼ਾਂਤੀ ਮਿਲਦੀ ਹੈ, ਸਾਨੂੰ ਖੁਸ਼ੀ ਮਿਲਦੀ ਹੈ। ਅਸੀਂ ਇਹ ਤੁਸੀਂ ਸਾਡੀ ਪਾਪਾ ਜੀ ਦੀ ਜਗ੍ਹਾ ਤੇ ਬੈਠੇ ਹੋ ਨਾ, ਤੁਸੀਂ ਵੀ ਬੜੇ ਕਰਮਾਂ ਵਾਲੇ, ਕਿਉਂਕਿ ਦੇਖੋ ਸੰਤ ਮਹਾਤਮਾ ਦੇ ਬੋਲਾਂ ਨਾਲ ਉਹਨਾਂ ਦਾ ਜਨਮ ਹੋਇਆ ਜੀ, ਤੇ ਤੁਸੀਂ ਉਹਨਾਂ ਦੇ ਘਰ ਬਾਹਰ 'ਚ ਬੈਠੇ ਹੋ। ਉਹ ਤੁਸੀਂ ਗੱਲ ਸੁਣੀ ਹੋਏਗੀ, ਉਹ ਜਿਹੜੇ ਇੱਕ ਰਾਤ 'ਚ ਪਿੰਡ ਤਰਗਾਲਿਆਂ ਵਿੱਚ 6-7 ਮਰਡਰ ਹੋਏ। ਹਾਂਜੀ ਹਾਂਜੀ, ਹੈ ਨਾ। ਉਹ ਜੋ ਕੇਸਰ ਨਾਮੀ ਬੰਦਾ ਸੀ, ਹਾਂਜੀ ਕੇਸਰ ਸਿੰਘ, ਠੀਕ ਹੈ। ਉਹਨੇ ਕਿਤੋਂ ਢੱਗਾ ਖੋਲ ਕੇ ਲੈ ਆਂਦਾ ਚੋਰੀ। ਹਾਂਜੀ। ਬਾਅਦ 'ਚ ਫਿਰ ਕਿਸੇ ਨੇ ਪਿੰਡੂ ਸ਼ਿਕਾਇਤ ਕਰਤੀ ਜਾਂ ਉੱਦਾਂ ਪੁਲਿਸ ਨੂੰ। ਮੈਂ ਬ੍ਰਿਟਿਸ਼ ਰਾਜ ਦੀ ਗੱਲ ਕਰ ਰਿਹਾ, ਹਾਂਜੀ ਹਾਂਜੀ। ਮਤਲਬ 1947 ਤੋਂ ਪਹਿਲੇ। ਉਹ ਜਿੱਥੇ ਢੱਗਾ ਬਣਦਾ ਸੀ ਨਾ, ਅੱਛਾ, ਦਿਨੇ ਬਣ ਛੱਡਣਾ, ਰਾਤ ਨੂੰ ਢੱਗੇ ਨੂੰ ਕੱਢਣਾ ਹਾਂ। ਤੇ ਆਪਣੀ ਕੰਮ ਤੋਂ ਲੈਣਾ। ਠੀਕ ਹੈ। ਦਿਨੇ ਫਿਰ ਬਣ ਛੱਡਣਾ। ਠੀਕ। ਉਹ ਜਗ੍ਹਾ ਸੀ, ਇੱਥੇ ਉਹਦੀ ਕੁੜ ਸੀ। ਅੱਛਾ, ਠੀਕ ਹੈ ਨਾ। ਲక్ష్మణ ਸਿੰਘ ਸੀ ਨਾ ਉਹਨਾਂ ਦਾ ਨਾਮ? ਕੇਸਰ ਸਿੰਘ। ਈਸਰ ਸਿੰਘ। ਤੇ ਇਹ ਵੇਖੋ ਜਰਾ, ਉਹ ਗਲੀ ਨਜ਼ਰ ਆ ਰਹੀ ਹੈ, ਹਾਂਜੀ, ਉਹ ਵਾਲੀ ਗਲੀ, ਹਾਂ। ਇਹ ਕੁੜ ਸੀ ਉਹਦੀ। ਅੱਛਾ, ਇੱਥੇ ਉਹ ਰਾਤ ਨੂੰ ਢੱਗਾ ਇਸੇ ਅੰਦਰ ਬਣ ਛੱਡਿਆ, ਅੰਦਰ ਖਾਤੇ। ਅੱਛਾ। ਫਿਰ ਬਾਅਦ 'ਚ ਉਹਨੂੰ ਸਜ਼ਾ ਹੋ ਗਈ। ਹਾਂ। ਉਹ ਜਦੋਂ ਛੁੱਟ ਕੇ ਆਇਆ, ਹਾਂਜੀ, ਤੇ ਫਿਰ ਉਹ ਮਤਲਬ ਅੱਗੋਂ ਸਰ ਉਹਦੇ ਵਿੱਚ ਜਿਹੜਾ ਨਾ ਉਹ ਬਾਬੇ ਛੁੱਟ ਕੇ ਆਇਆ, ਜਿਹੜੇ ਅਸਲ 'ਚ ਉਸ ਟਾਈਮ ਜਿਹੜੇ ਲੋਕਲ ਲੰਬੜਦਾਰ ਸਨ ਨਾ ਸਾਡੇ ਮੁਸਲਮਾਨਾਂ ਦੇ, ਹਾਂਜੀ। ਉਹ ਮਾਈਆ ਲੰਬੜਦਾਰ ਸਾਹਿਬ ਸਨ, ਉਹ ਮੇਰੇ ਗ੍ਰੈਂਡਫਾਦਰ ਸਨ। ਅੱਛਾ, ਠੀਕ ਹੈ। ਤੇ ਮੇਰੇ ਯਾਨੀ 7 ਖੂਨ ਹੋਏ ਸਨ, ਜਿਹਦੇ ਵਿੱਚ 2 ਜਿਹੜੇ ਨਾ ਸਾਡੀ ਫੈਮਿਲੀ ਦੀ ਤਰਫੋਂ ਸਨ, ਸਾਡੇ ਪਰਿਵਾਰ ਦੇ ਸਨ। ਇੱਕ ਮੇਰੇ ਮੈਟਰਨਲ ਗ੍ਰੈਂਡਫਾਦਰ ਸਨ, ਇੱਕ ਮੇਰੇ ਇੰਟਰਨਲ ਦੂਸਰੇ ਗ੍ਰੈਂਡਫਾਦਰ ਸਨ। ਮੈਟਰਨਲ ਤੇ ਇੱਕ ਪੈਰੈਂਟਲ। ਠੀਕ ਹੈ। ਉਹ 2 ਸਾਡੇ ਸਨ ਤੇ 5 ਦੂਸਰੇ ਜਿਹੜੇ ਲੋਕ ਸਨ ਉਹਨਾਂ ਦਾ ਮਰਡਰ ਕੀਤਾ ਸੀ। ਬਾਅਦ ਦੇ ਵਿੱਚੋਂ ਫਿਰ ਉਹ ਜੰਮੂ ਜਿਹੜਾ ਨਾ ਉੱਥੋਂ ਜਾ ਕੇ ਉਹ ਪਕੜਿਆ ਗਿਆ, ਅਰੈਸਟ ਹੋਇਆ, ਉਹਨੂੰ ਫਿਰ ਜਿਹੜਾ ਨਾ ਡੈਥ ਪੈਨਲਟੀ ਜਿਹੜੀ ਹੈ ਨਾ ਅਵਾਰਡ ਹੋਈ। ਬ੍ਰਿਟਿਸ਼ ਰਾਜ 'ਚ ਨੂੰ ਸਜ਼ਾ ਸੁਣਾ ਦਿੱਤੀ। 7 ਖੂਨ ਕੀਤੇ ਸਨ। ਔਰ ਉਸ ਦੌਰ 'ਚ ਬਜ਼ੁਰਗ ਦੱਸਦੇ ਨੇ ਕਿ ਸਾਡਾ ਜਿਹੜਾ ਪਿੰਡ ਉਹ 10-10 ਕੋਹ ਤੇ ਦੀ ਮਸ਼ਹੂਰੀ ਹੋ ਗਈ। ਖੂਨੀ ਤਰਗਾਲੀਆਂ ਦੇ ਨਾਂ ਤੇ ਵੀ ਕੁਝ ਪਿੰਡ ਵੱਜਿਆ ਰਿਹਾ, ਇਹਦਾ ਨਾਮ ਮਸ਼ਹੂਰ ਹੋ ਗਿਆ। ਜਿਨ੍ਹਾਂ ਨੇ ਸੀ ਪਤਾ ਤਰਗਾਲੀਆਂ ਦਾ, ਉਹ ਵੀ ਫਿਰ ਲੋਕੀ ਜਾਣਨ ਲੱਗ ਪਏ ਨਾ, ਪਰ ਗਲਤ ਵਜ੍ਹਾ ਨਾਲ। ਹਾਂ, ਗਲਤ ਵਜ੍ਹਾ ਨਾਲ ਮਸ਼ਹੂਰ ਹੈ, ਗਲਤ ਵਜ੍ਹਾ ਨਾਲ। ਬਿਲਕੁਲ ਤਕਰੀਬਨ 100 ਸਾਲ ਪਹਿਲੇ ਦਾ ਯਾਨੀ ਇਨਸੀਡੈਂਟ ਹੈ। ਤੇ ਹਈਏ ਵੀ ਅਗਰ ਜਦੋਂ ਅਸੀਂ ਇਤਿਹਾਸ ਦੇ ਜਿਹੜੇ ਵਰਕੇ ਥੋਲਨੇ ਆ, ਤੇ ਉਹਦੇ ਵਿੱਚ ਸਾਨੂੰ ਇਹ ਚੀਜ਼ ਮਿਲਦੀ ਹੈ ਕਿ ਕਿਸੇ ਦੌਰ ਦੇ ਵਿੱਚ ਖੂਨੀ ਤਰਗਾਲੀਆਂ ਨਾਲ ਮਸ਼ਹੂਰ ਰਿਹਾ ਹੈ। ਵੈਸੇ ਆਫੀਸ਼ੀਅਲ ਜਿਹੜਾ ਇਹਦਾ ਲੈਂਡ ਰੈਵਨਿਊ ਰਿਕਾਰਡ ਦੇ ਵਿੱਚ ਇਹਦਾ ਨਾਮ ਨਾ ਦਰਕਾਲੀ ਹੈ। ਦਰਕਾਲੀ ਲੈਂਡ ਰੈਵਨਿਊ ਜਿਹੜੇ ਸਾਡੇ ਪਟਵਾਰ ਦੇ ਡਾਕੂਮੈਂਟ ਨੇ ਉਹਦੇ ਵਿੱਚ ਦਰਕਾਲੀ ਨਾ ਹੈ। ਜਿਹੜਾ ਸਾਡਾ ਇੱਕ ਅਥਾਰਟੀ ਬਣੀ ਹੈ ਪਾਕਿਸਤਾਨ 'ਚ, ਉਹਨੂੰ ਆਖਦੇ ਨੇ ਨਾਦਰਾ, ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ, ਜਿਹੜੇ ਸਾਨੂੰ ਇੱਕ ਸ਼ਨਾਖਤੀ ਕਾਰਡ, ਆਇਡੈਂਟੀਟੀ ਕਾਰਡ ਜਿਹੜੇ ਨਾ ਉਹ ਦਿੰਦੇ ਨੇ। ਉਹਦੇ ਵਿੱਚ ਵੀ ਸਾਡੇ ਪਿੰਡ ਦਾ ਨਾਂ ਦਰਕਾਲੀ ਹੈ, ਲੇਕਿਨ ਆਮ ਤੌਰ ਤੇ ਅਸੀਂ ਰਾਈਟਿੰਗ ਦੇ ਵਿੱਚ ਇਹਨੂੰ ਦਰਕਾਲੀਆਂ ਲਿਖਨੇ ਆ, ਲੇਕਿਨ ਰੈਵਨਿਊ ਰਿਕਾਰਡ ਦੇ ਵਿੱਚ ਦਰਕਾਲੀ ਹੈ। ਠੀਕ ਹੈ। ਇਹ ਬਾਜੀ ਇੱਕ ਵਾਰੀ ਇਨਸੀਡੈਂਟ ਇੱਕ ਵਾਰੀ ਰਿਮਾਈਂਡ ਕਰਿਓ, ਹੋਇਆ ਕੀ ਸੀ, ਕਿੱਦਾਂ ਸ਼ੁਰੂ ਹੋਇਆ ਕੰਮ ਸਰ? ਇਹ 7 ਜਿਹੜੇ ਬੰਦੇ ਖੂਨ ਹੋਏ ਸਰ, ਇਹਦੇ ਵਿੱਚ ਜਿਹੜਾ ਅਸੀਂ ਸੁਣਦੇ ਆਏ ਆ ਨਾ, ਸਾਡੇ ਤੱਕ ਜਿਹੜੀ ਸਟੋਰੀ ਪਹੁੰਚੀ ਉਹ ਇਸ ਤਰ੍ਹਾਂ ਹੈ ਕਿ ਇੱਕ ਜਿਹੜਾ ਈਸਰ ਸਿੰਘ ਹੈ, ਉਹਨੇ ਨਾ ਢੱਗਾ ਇੱਕ ਚੋਰੀ ਕੀਤਾ ਸੀ। ਅੱਛਾ। ਤੇ ਢੱਗਾ ਚੋਰੀ ਕੀਤਾ, ਤੇ ਉਹ ਚੋਰੀ ਦਾ ਢੱਗਾ ਸੀ, ਤੇ ਰਾਤ ਨੂੰ ਜਿਹੜਾ ਨਾ ਉਹਦੇ ਨਾਲ ਕੰਮ ਕਰਦਾ ਸੀ, ਦਿਨੇ ਉਹਨੂੰ ਨਾ ਛੁਪਾ ਕੇ ਕਿਤੇ ਬੰਨ ਦਿੰਦਾ ਸੀ। ਤੇ ਜਿਹੜੇ ਇੱਥੇ ਲੰਬੜਦਾਰ ਸਾਹਿਬ ਸਨ, ਸਾਡੇ ਜਿਹੜੇ ਗ੍ਰੈਂਡਫਾਦਰ ਸਨ, ਮਾਈਆ ਲੰਬੜਦਾਰ। ਕਿਉਂਕਿ ਲੰਬੜਦਾਰ ਦਾ ਇੱਕ ਕੰਮ ਇਹ ਵੀ ਹੁੰਦਾ ਹੈ ਕਿ ਪੁਲਿਸ ਨੂੰ ਕੋਈ ਵੀ ਐਸਾ ਯਾਨੀ ਇਨਸੀਡੈਂਟ ਹੋਏ, ਥੈਫਟ ਹੋਏ ਜਾਂ ਐਕਸਟੋਰਸ਼ਨ ਹੋਏ ਜਾਂ ਕੋਈ ਵੀ ਇਹਦੇ ਤੋਂ ਰਿਲੇਟਡ ਨਾ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਲੰਬੜਦਾਰ ਨੇ, ਯਾਨੀ ਉਹਦੀ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ। ਤੇ ਉਹਨਾਂ ਦੱਸਿਆ ਪੁਲਿਸ ਨੂੰ ਕਿ ਇਸ ਤਰ੍ਹਾਂ ਚੋਰੀ ਦਾ ਯਾਨੀ ਢੱਗਾ ਹੈ। ਤੇ ਪੁਲਿਸ ਨੇ ਜਿਹੜਾ ਨਾ ਉਹਨੂੰ ਫਿਰ ਗ੍ਰਿਫਤਾਰ ਕਰ ਲਿਆ, ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਜਦੋਂ ਉਹ ਰਿਲੀਜ਼ ਹੋ ਕੇ ਛੁੱਟ ਕੇ ਆਇਆ, ਤੇ ਫਿਰ ਉਹਨੇ ਨਾ ਪਤਾਸੇ ਜਿਹੜੇ ਨੇ ਮਤਲਬ ਉਹ ਲੈ ਕੇ ਆਇਆ, ਜਿਹੜੇ ਇੱਕ ਮਿੱਠੀ ਚੀਜ਼ ਜਿਹੜੀ ਹੁੰਦੀ ਹੈ, ਮਿੱਠਾ ਜਿਹਾ, ਖੁਸ਼ੀ ਦੇ ਵਿੱਚ। ਤੇ ਬਾਬਾ ਮਾਈਆ ਜਿਹੜਾ ਲੰਬੜਦਾਰ ਸੀ, ਉਹਨੇ ਆਖਿਆ ਕਿ ਛੋਟੇ ਪਤਾਸੇ ਲੈਣੇ ਨੇ ਜਾਂ ਵੱਡੇ? ਉਹਨੇ
ਉਹਨੇ ਆਖਿਆ ਰਲੇ ਮਿਲੇ। ਅੱਛਾ। ਰਲੇ ਮਿਲੇ ਫਿਰ ਲੈ ਕੇ ਫਿਰ ਉਸੇ ਰਾਤ ਹੀ ਉਹਨੇ ਜਿਹੜਾ ਨਾ 7 ਖੂਨ ਕਰ ਦਿੱਤੇ। ਉਹ ਸਾਰੇ ਹੀ ਪਰਿਵਾਰਾਂ ਦੇ ਉਹਨਾਂ ਕੀਤੇ, ਕੋਈ ਛੋਟਾ ਸੀ ਕੋਈ ਵੱਡਾ ਸੀ, ਤੇ ਇਸ ਤਰ੍ਹਾਂ ਮਿਕਸ ਉਹਨੇ ਮਰਡਰ ਕੀਤੇ। ਤੇ ਜਿਹੜਾ ਨਾ ਕੁਝ ਬੰਦੇ ਜਿਹੜੇ ਸਨ ਉਸ ਟਾਈਮ ਉਹਨਾਂ ਦੀ ਜਿਹੜੀ ਮੱਝ ਸੀ ਉਹ ਸੂਣ ਵਾਲੀ ਸੀ, ਜਾਂ ਉਹਨੇ ਜਿਹੜਾ ਨਾ ਧਾਰ ਕੱਢਣੀ ਸੀ ਉਹਦੀ, ਤੇ ਉਹ ਰਾਤ ਪੂਰੀ ਲੱਗੇ ਰਹੇ ਤੇ ਉਹਦਾ ਯਾਨੀ ਜਾਗਦੇ ਰਹੇ ਉਹ ਬਚ ਗਏ, ਤੇ ਬਕਾਇਆ ਸਾਰੇ ਲੋਕ 7 ਮਾਰੇ ਗਏ। ਇਹ ਸੀਨਾ ਬਸੀਨਾ ਜਿਹੜਾ ਨਾ ਸਾਡੇ ਤੱਕ ਸਟੋਰੀ ਪਹੁੰਚਦੀ ਆਈ ਹੈ, ਕਿਉਂਕਿ 100 ਸਾਲ ਤਕਰੀਬਨ 1 ਸੈਂਚਰੀ ਗੁਜ਼ਰ ਗਈ ਹੈ ਇਸ ਗੱਲ। ਇਹ ਇਨਸੀਡੈਂਟ ਹੈ ਵੀ ਬੜੀ ਟ੍ਰੈਜਿਕ। ਜੀ ਬਹੁਤ ਟ੍ਰੈਜੇਡੀ ਸੀ। ਇਹ ਦੱਸੋ ਇਹ ਜਿਹੜਾ ਘਰ ਸੀ, ਇਹ ਜਿਹੜਾ ਘਰ ਕਿਸ ਹਾਲ ਜੀ? ਇਹ ਨਾਲ ਦਾ ਘਰ ਵੀ ਆਪਣਾ ਬਾਬੇ ਸਰਦਾਰ ਵਾਲਾ ਘਰ ਪਾ ਕੇ ਤੁਹਾਡਾ ਪਾ ਕੇ ਘਰ ਹੈ, ਇੱਕ ਘਰ ਸੀ ਨਾ? ਨਹੀਂ ਇਹਦਾ ਘਰ ਸੀ ਇਹ ਵਾਲਾ ਉਹ ਜਿਹੜੀ ਤੁਹਾਨੂੰ ਗੱਲ ਸੁਣਾਈ ਕਿ ਸਾਡੇ ਗੁਆਂਢੀ ਸਮਝਦੇ ਸੀ ਜਿਨ੍ਹਾਂ ਨੇ ਲక్ష్మణ ਸਿੰਘ ਜਿਹੜੇ ਜਿਨ੍ਹਾਂ ਛੱਡਿਆ ਸੀ ਤੁਹਾਡੇ ਫਾਦਰ ਸਾਹਿਬ ਨੇ, ਜਿਨ੍ਹਾਂ ਨੂੰ ਜਿਹੜੇ 1965 ਦੇ ਵਿੱਚ। ਇਹ ਘਰ ਏਡਾ ਹੀ ਸੀ? ਹਾਂ ਇੱਦਾਂ ਹੀ ਸੀ। ਅੱਛਾ। ਇੱਥੋਂ ਦੀ ਅੱਗੋਂ ਸ਼ੁਰੂ ਹੋ ਕੇ ਤੇ ਇੱਥੋਂ ਉੱਥੋਂ ਰੱਖ ਕੋਲ ਹੁੰਦੀ ਸੀ ਕੋਈ ਲੰਮੀ ਜਿਹੀ, ਅੱਛਾ। ਤੂੜੀ ਪਾਈ ਦੀ। ਇੱਥੇ 2 ਕੋੜੀਆਂ ਪਿੱਛੇ ਹੁੰਦੀਆਂ, ਇੱਕ ਅੱਗੇ ਦੀਵਾਨ ਹੁੰਦਾ। ਐਸੇ ਗੋਲ ਹੁੰਦੀ ਸੀ ਬੜੀ ਵੱਡੀ, ਗੋਲ ਬੜੀ ਵੱਡੀ। ਅੱਛਾ, ਗੋੜ ਦੀ ਹੁੰਦੀ ਸੀ। ਖਮੀਸ ਦੇ ਵਿਚਕਾਰ। ਜਿਹੜੇ ਨਾ ਗੱਪਸ਼ਪ ਲਾਉਂਦੇ ਸਨ, ਹੁੱਕਾ ਪੀਂਦੇ ਸਨ, ਤੇ ਨਾਲ ਜਿਹੜਾ ਨਾ ਖੱਬੜ ਵਗੈਰਾ ਵੱਟਦੇ ਹੁੰਦੇ ਸਨ। ਇਹ ਦਾਰਾ ਹੁੰਦਾ ਸੀ, ਕਾਫੀ ਖੁੱਲਾ ਹੁੰਦਾ ਸੀ ਉਸ ਟਾਈਮ। ਤੇ ਹੁਣ ਤੇ ਚੂੰਕਿ ਇਹ ਕੰਸਟਰਕਸ਼ਨ ਹੋ ਗਈ ਤੇ ਇਹ ਜਗ੍ਹਾ ਜਿਹੜੀ ਹੈ ਨਾ ਕੰਜਸਟਡ ਹੋ ਗਈ। ਇਹ ਤੁਹਾਡਾ ਦਾਰਾ ਸੀ, ਸਾਰੇ ਲੋਕ ਇੱਥੇ ਬਹਿ ਕੇ ਗੱਪਸ਼ਪ ਕਰਦੇ ਸਨ ਦੁਪਹਿਰ ਵੇਲੇ, ਜਿੰਨਾ ਆਪਣਾ ਫਾਰਿਗ ਟਾਈਮ ਸੀ ਉਹ ਇੱਥੇ ਗੁਜ਼ਾਰਦੇ ਇੱਕ ਸਨ। ਦੂਜੇ ਨਾਲ ਇੱਕ ਦੂਸਰੇ ਨਾਲ ਦੁੱਖ ਸੁੱਖ ਕਰਦੇ ਸਨ। ਜੀ ਹਾਂਜੀ। ਦਾਰਾ ਹੀ। ਅੱਛਾ। ਡਾਰਾ ਮਤਲਬ ਡਾਰਾ ਕਿ ਸਾਂਝੀ ਸਾਥ ਬਹਿ ਕੇ ਬਜ਼ੁਰਗ ਆਪਣਾ ਗੱਪਾਂ ਸ਼ੱਪਾਂ ਯਾਨੀ ਸਾਰਿਆਂ ਦੀ ਕਾਮਨ ਲੈਂਡ ਇਹਨੂੰ ਸਮਝ ਲਓ, ਕਾਮਨ ਜਗ੍ਹਾ ਸੀ। ਹਰ ਯਾਨੀ ਸਿੱਖ ਭਰਾ ਜਿਹੜੇ ਸਨ ਉਹ ਵੀ ਇੱਥੇ ਬਹਿੰਦੇ ਸਨ, ਮੁਸਲਮਾਨ ਵੀ ਬਹਿੰਦੇ ਸਨ, ਜਿਹੜੇ ਹਿੰਦੂ ਸਨ ਉਹ ਵੀ ਇੱਥੇ ਬੈਠ ਕੇ ਆਪਣਾ ਫਾਰਿਗ ਟਾਈਮ ਜਿਹੜਾ ਨਾ ਉਹ ਗੁਜ਼ਾਰਦੇ ਸਨ। ਅੱਛਾ। ਇੱਕ ਕੋਈ ਬੋਰਡ ਜੀ ਇੱਥੇ ਸੈਂਟਰ ਦੇ ਵਿੱਚ ਬੋਰਡ ਹੁੰਦਾ ਸੀ, ਕਿਉਂਕਿ ਇਹ 100 ਸਾਲ ਗੁਜ਼ਰ ਗਏ ਤੇ ਇਸ ਵਜ੍ਹਾ ਤੋਂ ਉਹ ਵਕਤ ਦੇ ਨਾਲ ਨਾਲ ਜਿਹੜਾ ਨਾ ਖਤਮ ਹੋ ਗਿਆ, ਝੜ ਗਿਆ। ਹਾਂਜੀ। ਨਹੀਂ ਜੀ, ਬਹੁਤ ਸੋਹਣਾ ਇੱਥੇ ਇਬਾਦਤ, ਅੱਲਾ ਦੀ ਇਬਾਦਤ ਹੁੰਦੀ ਹੈ। ਹਾਂਜੀ। ਇਹ ਤੇ ਸਾਰੇ ਆਪਾਂ ਇੱਕ ਹਾਂ ਹਨਾ, ਤੇ ਰੱਬ ਵੀ ਸਾਡਾ ਇੱਕ ਹੀ ਹੈ। ਸਾਡਾ ਚਲਾ ਗਿਆ ਵੀ ਇੱਕ, ਸਾਡੀਆਂ ਜਾਤਾਂ ਗੋਤਾਂ ਵੀ ਇੱਕ। ਜੀ ਇਹ ਵਿਹੜੇ ਨੂੰ ਜਾਂਦੀ ਸਰ ਅਬਦੁੱਲਾ ਸਾਹਿਬ ਹੁੰਦੇ ਸਨ ਪਾਕਿਸਤਾਨ ਤੋਂ ਪਹਿਲਾਂ, ਤੇ ਇਹ ਉਹਨਾਂ ਦੇ ਬੇਟੇ ਨੇ, ਇਹ ਵੀ ਲੋਕਲ ਨੇ ਇੱਥੋਂ ਦੇ, ਜੱਟ ਹਰਾ ਨੇ। ਅੱਛਾ। ਇਹ ਵੀ ਰਹਾ। ਇਹ ਤੁਹਾਡੀ ਜ਼ਾਤ ਦੇ ਨੇ ਸਾਰੇ। ਦੇਖੋ ਜਿਹੜਾ ਸਾਡਾ ਉੱਥੇ ਅਮਰੀਕਾ 'ਚ ਨਾ ਇੱਕ ਕਸੀਨੋ ਚੇਨ ਆ ਬਹੁਤ ਮਸ਼ਹੂਰ, ਉਹ ਵੀ ਹਰਾ ਹੀ ਹੈ। ਜੀ ਪਤਾ ਨਹੀਂ ਉਹ ਵੀ ਉੱਥੇ ਹੀ ਕਿਤੇ ਸਾਡਾ ਖੂਨ ਹੋਇਆ। ਜਿਹੜੀ ਆਬਾਦੀ ਸੀ ਇੰਨੀ ਹੀ ਹੁੰਦੀ ਸੀ। ਹਾਂ ਠੀਕ ਹੈ। ਇਹਨੂੰ ਕੀ ਆਪਣਾ ਕਿ ਵਿਚਲਾ ਵੇੜਾ ਵਿਚਲਾ ਵੇੜਾ ਕਹਿੰਦੇ, ਵਿਚਲਾ ਵੇੜਾ। ਲੋਕਲ ਯਾਨੀ ਮੁਸਲਮਾਨ ਨੇ ਸਿਰਫ ਬਕਾਇਆ ਸਿੱਖ ਭਰਾ ਜਿਹੜੇ ਸਨ ਉਹਨਾਂ ਦੇ ਘਰ।